ਤੇ ਸ਼ਰਮਾ ਜੀ ਗੱਲ ਕਰੀਏ ਜੀ। ਯੂਨੀਵਰਸਿਟੀ ਤੇ ਨਰਸਿੰਗ ਦਾਖਲਾ ਕਰਨ ਤੇ ਰੋਕ ਲੱਗ ਗਈ ਹੈ ਜੀ ਤੇ ਹੁਣ ਵਿਦਿਆਰਥੀਆਂ ਨੂੰ 10 ਲੱਖ ਰੁਪਏ ਦੇਣੇ ਪੈਣਗੇ ਜੀ ਯੂਨੀਵਰਸਿਟੀ ਨੂੰ। ਬਿਲਕੁਲ ਜੀ, ਦੇਸ਼ ਭਗਤ ਯੂਨੀਵਰਸਿਟੀ ਬੜੀ ਚਰਚਿਤ ਯੂਨੀਵਰਸਿਟੀ ਹੈ ਪੰਜਾਬ ਦੀ। ਹੂੰ, ਹੂੰ। ਪ੍ਰਾਈਵੇਟ ਯੂਨੀਵਰਸਿਟੀ ਹੈ ਦੇਸ਼ ਭਗਤ ਯੂਨੀਵਰਸਿਟੀ। ਤੇ ਅੱਜ ਕੱਲ੍ਹ ਪੰਜਾਬ ਦੀਆਂ ਯੂਨੀਵਰਸਿਟੀਆਂ, ਪ੍ਰਾਈਵੇਟ ਕਾਲਜਾਂ 'ਚ, ਇੱਥੋਂ ਤੱਕ ਕਿ ਸਰਕਾਰੀ ਕਾਲਜਾਂ 'ਚ ਵੀ ਤੁਸੀਂ ਜਾ ਕੇ ਝਾਤ ਮਾਰੋ, ਤੁਹਾਨੂੰ ਪੰਜਾਬ ਨਹੀਂ ਲੱਭਦਾ ਉੱਥੇ। ਹੂੰ। ਆਲੇ ਦੁਆਲੇ ਦੇ ਗਵਾਂਢੀ ਸੂਬਿਆਂ ਤੋਂ, ਚਾਹੇ ਉਹ ਹਿਮਾਚਲ ਹੈ, ਚਾਹੇ ਉਹ ਹਰਿਆਣਾ ਹੈ, ਚਾਹੇ ਉਹ ਉੱਤਰਾਖੰਡ ਹੈ, ਚਾਹੇ ਉਹ ਰਾਜਸਥਾਨ ਹੈ, ਖਾਸ ਕਰ ਜੰਮੂ ਕਸ਼ਮੀਰ, ਠੀਕ ਉਹਨਾਂ ਹੈ। ਦੇ ਬੱਚੇ ਵੱਡੀ ਗਿਣਤੀ 'ਚ ਪੰਜਾਬ ਦੀਆਂ ਯੂਨੀਵਰਸਿਟੀਆਂ, ਕਾਲਜਾਂ 'ਚ ਦਾਖਲਾ ਲੈਂਦੇ ਨੇ। ਕਿਸ ਉਮੀਦ ਨਾਲ ਲੈਂਦੇ ਨੇ? ਕਿ ਘੱਟੋ ਘੱਟ ਸਾਡੇ ਬੱਚਿਆਂ ਦਾ, ਮਾਪੇ ਸੋਚਦੇ ਨੇ ਕਿ ਭਵਿੱਖ ਇੱਥੇ ਜਾ ਕੇ ਉਜਵਲ ਬਣ ਜਾਊ। ਠੀਕ ਹੈ। ਤੇ ਵਿੱਦਿਆ ਦੇ ਅਦਾਰੇ ਜੇ ਸਿਰਫ ਪੈਸਾ ਲੁੱਟਣ ਤੇ ਆ ਜਾਣ, ਆਪਾਂ ਕਿੰਨੀ ਵਾਰ ਚਰਚਾ ਕੀਤੀ ਹੈ ਇੱਥੇ ਕਿ ਜਵਾਕਾਂ ਨਾਲ ਵੱਡੀ ਗਿਣਤੀ 'ਚ ਧੋਖਾ ਹੋਇਆ ਜਦੋਂ ਉਹਨਾਂ ਦੇ ਵਜੀਫਿਆਂ ਵਾਲਾ ਘਟਾਲਾ ਸਾਹਮਣੇ ਆਉਂਦਾ ਹੈ, ਜਦੋਂ ਉਹਨਾਂ ਦੇ ਇੱਕੋ ਬੱਚੇ ਦੇ ਦੋ ਥਾਂ ਦਾਖਲੇ ਨਜ਼ਰ ਆਉਂਦੇ ਨੇ, ਦੋ ਸਟਰੀਮ 'ਚ ਦਾਖਲੇ ਨਜ਼ਰ ਆਉਂਦੇ ਨੇ, ਦੋ ਕਾਲਜਾਂ 'ਚ ਦਾਖਲੇ ਨਜ਼ਰ ਆਉਂਦੇ ਨੇ। SC BC ਭਾਈਚਾਰੇ ਦੇ ਵਿਦਿਆਰਥੀਆਂ ਨਾਲ ਵੱਡਾ ਧੋਖਾ ਹੋਇਆ। ਠੀਕ ਹੈ। ਤੇ ਹੁਣ ਇੱਕ ਉਸੇ ਤਰ੍ਹਾਂ ਦਾ ਧੋਖਾ ਦੇਸ਼ ਭਗਤ ਯੂਨੀਵਰਸਿਟੀ ਸਾਹਮਣੇ ਆਇਆ ਕਿ ਬਾਹਰਲੇ ਸੂਬਿਆਂ ਦੇ ਜਵਾਕ ਜਾਂ ਕੁਝ ਇੱਧਰਲੇ ਜਵਾਕ ਜਿਨ੍ਹਾਂ ਨੂੰ ਨਰਸਿੰਗ 'ਚ ਦਾਖਲਾ ਦਿੱਤਾ ਗਿਆ, ਮਤਲਬ ਇੱਕ ਕਾਲਜ ਨੂੰ ਇੱਕ ਲਿਮਟ ਹੁੰਦੀ ਹੈ ਜੀ ਸੀਟਾਂ ਦੀ, ਬੱਸ ਦੀ ਇੱਕ ਸੀਟਾਂ ਦੀ ਲਿਮਟ ਆ ਕਿ ਬੱਸ ਭਾਈ ਇੰਨੀਆਂ ਸੀਟਾਂ ਨਹੀਂ, ਇੰਨੀਆਂ ਸਵਾਰੀਆਂ ਚੜ ਸਕਦੀਆਂ, ਪਰ ਉੱਥੇ ਖੜ ਕੇ ਵੀ ਜਾਣਾ ਪੈਂਦਾ ਕਿ ਲੱਦ ਲਓ, ਕੋਈ ਚੱਕਰ ਨਹੀਂ, ਸਵਾਰੀਆਂ ਵੀ ਤਿਆਰ ਹੁੰਦੀਆਂ, ਕੋਈ ਨਾ ਅਸੀਂ ਖੜ ਕੇ ਚੱਲ ਜਾਾਂਗੇ। ਤੇ ਉਸੇ ਤਰ੍ਹਾਂ ਮਾਪੇ ਇੱਕ ਵਾਰ ਤਾਂ ਮਿੰਨਤਾਂ ਕਰਦੇ, ਕੋਈ ਨਾ ਜੀ ਸਾਡੇ ਜਵਾਕ ਨੂੰ ਦਾਖਲਾ ਦੇ ਲਓ ਜੀ, ਬੈਂਚ ਨਵਾਂ ਲਾ ਲਿਓ। ਕਹਿਣਗੇ ਕਿ ਸੀਟਾਂ 40 ਨੇ, ਕੋਈ ਨਾ ਜੀ ਅਸੀਂ ਬੈਂਚ ਆਪਣਾ ਖਰੀਦ ਕੇ ਦੇ ਦਿੰਦੇ ਹਾਂ ਜੀ 41ਵਾਂ। ਸੋ ਅਸੀਂ ਇੱਕ ਦਬਾਅ ਆਪ ਬਣਾਉਂਦੇ ਹਾਂ ਤੇ ਫਿਰ ਸ਼ਿਕਾਰ ਹੋ ਜਾਂਦੇ ਹਾਂ। ਤੇ ਇਸੇ ਦਬਾਅ ਦਾ ਜਾਂ ਇਸੇ ਮਿੰਨਤ ਦਾ ਨਜਾਇਜ਼ ਫਾਇਦਾ ਯੂਨੀਵਰਸਿਟੀਆਂ, ਕਾਲਜ ਚੱਕਦੇ ਨੇ, ਜਿਹਦਾ ਦੇਸ਼ ਭਗਤ ਯੂਨੀਵਰਸਿਟੀ ਨੇ ਚੱਕਿਆ ਜੀ। ਆਪਣੀ ਸਮਰੱਥਾ ਜਾਂ ਯੂਨੀਵਰਸਿਟੀ ਨੂੰ ਜਿੰਨੀ ਲਿਮਟ ਅਲਾਟ ਕੀਤੀ ਗਈ ਸੀ ਮੈਡੀਕਲ ਵਿਭਾਗ ਵੱਲੋਂ ਕਿ ਭਾਈ ਇੰਨੇ ਵਿਦਿਆਰਥੀ ਤੁਸੀਂ ਨਰਸਿੰਗ 'ਚ ਰੱਖ ਸਕਦੇ ਹੋ, ਉਹਦੇ ਨਾਲੋਂ 4 ਗੁਣਾ ਵੱਧ ਭਰਤੀ ਕਰ ਲਏ। ਵਾਹ, ਪੈਸੇ ਆ ਰਹੇ ਨੇ। ਤੇ ਪਹਿਲਾ ਸਾਲ ਲੰਘ ਗਿਆ, ਦੂਆ ਸਾਲ ਲੰਘ ਗਿਆ, ਕਾਲਜ ਨੂੰ ਮਾਨਤਾ ਵੀ ਨਹੀਂ ਹੈਗੀ ਜੀ। ਭਗਤ ਯੂਨੀਵਰਸਿਟੀ ਦਾ ਕਾਲਜ ਹੈ ਸਰਦਾਰ ਲਾਲ ਸਿੰਘ ਕਾਲਜ। ਠੀਕ ਹੈ ਜੀ। ਕਾਲਜ ਨੂੰ ਨਰਸਿੰਗ ਦੇ ਲਈ ਮਾਨਤਾ ਨਹੀਂ ਹੈਗੀ, ਪਰ ਇਸ ਗੱਲ ਨਾਲ ਭਰਤੀ ਕਰ ਗਿਆ ਕੋਈ ਨਾ ਮਿਲ ਜਾਣੀ, ਅਗਲੇ ਸਾਲ ਫਾਈਨਲ ਡਿਗਰੀ ਤੁਹਾਨੂੰ ਦੇ ਹੀ ਦੇਣੀ ਆ। ਜਦੋਂ ਜਵਾਕ 30 ਸਾਲ ਚ ਆਏ ਤੇ ਉਹਨਾਂ ਨੂੰ ਬਾਹਰ ਆ ਕੇ ਰੌਲਾ ਪਾਉਣਾ ਪਿਆ ਕਿ ਸਾਡੇ ਨਾਲ ਧੋਖਾ ਹੋ ਗਿਆ। ਉਹ ਤੋਂ ਬਾਅਦ ਸੰਸਥਾਵਾਂ ਜਾਗੀਆਂ, ਸੰਗਠਨ ਜਾਗੇ ਤੇ ਸਰਕਾਰਾਂ ਜਾਗੀਆਂ, ਵਿਭਾਗ ਜਾਗੇ ਤੇ ਫਿਰ ਜਾ ਕੇ ਇਨਕੁਆਇਰੀ ਹੋਈ ਤੇ ਇਨਕੁਆਇਰੀ ਚ ਸੱਚ ਨਿਕਲਿਆ ਕਿ ਭਾਈ ਗਿਣਤੀ ਤੋਂ ਵੱਧ, ਲੋੜ ਤੋਂ ਵੱਧ ਵਿਦਿਆਰਥੀ ਦਾਖਲ ਕੀਤੇ। ਤੇ ਹੁਣ ਸਖਤੀ ਨਾਲ ਦੇਸ਼ ਭਗਤ ਯੂਨੀਵਰਸਿਟੀ ਦੇ ਉੱਤੇ 10-10 ਲੱਖ ਦਾ ਜੁਰਮਾਨਾ ਲਾਇਆ ਕਿ ਹਰ ਵਿਦਿਆਰਥੀ ਨੂੰ ਅਦਾ ਕਰੋ ਜਿਨ੍ਹਾਂ ਨਾਲ ਧੋਖਾ ਕੀਤਾ ਤੁਸੀਂ ਜੀ। 10-10 ਲੱਖ ਜਵਾਕਾਂ ਨੂੰ ਅਦਾ ਕਰਨਾ, ਔਰ ਜਿਹੜੀ ਉਹਨਾਂ ਦੀ ਤੀਜੇ ਸਾਲ ਦੀ ਫੀਸ ਆ ਉਹ ਫੀਸ ਤੇ ਹੋਰ ਖਰਚਾ ਵੱਖਰਾ ਅਦਾ ਕਰਨਾ, ਤੇ ਉਹਨਾਂ ਦੀ ਦਾਖਲੇ ਹੁਣ ਦੂਜੀਆਂ ਯੂਨੀਵਰਸਿਟੀਆਂ 'ਚ ਕਰਾਉਣੇ ਆ। ਉਹ ਤੀਜੇ ਸਾਲ 'ਚ ਹੋ ਸਕਣ, ਉਹਨਾਂ ਦੇ ਪਹਿਲੇ 2 ਸਾਲ ਬਰਬਾਦ ਨਾ ਹੋਣ, ਉਹਦੇ ਲਈ ਕਵਾਇਦ ਜਾਰੀ ਆ। ਸੋ ਆਹ ਜਿਹੜਾ ਢੰਗ ਤਰੀਕਾ ਸਾਡੇ ਲੁੱਟਣ ਦਾ ਯੂਨੀਵਰਸਿਟੀਆਂ, ਕਾਲਜਾਂ ਨੇ ਲੱਭਿਆ, ਜਿਵੇਂ ਆਪਾਂ ਅਕਸਰ ਗੱਲ ਕਰਦੇ ਹੁੰਦੇ ਆ ਕਿ ਘੱਟੋ ਘੱਟ ਦੁੱਧ 'ਚ ਯੂਰੀਆ ਦਾ ਮਿਲਾਵਟ ਕਰਨ ਲੱਗੇ, ਦਵਾਈਆਂ ਦਾ ਛਿੜਕਾਅ ਸਬਜ਼ੀਆਂ ਭਾਜੀਆਂ ਫਲਾਂ ਤੇ ਕਰਨ ਲੱਗੇ, ਮਠਿਆਈਆਂ 'ਚ ਮਿਲਾਵਟ ਕਰਨ ਲੱਗੇ। ਬੰਦਾ ਇੰਨਾ ਤਾਂ ਸੋਚੇ ਕਿ ਸਾਡੇ ਜਵਾਕਾਂ ਨੇ ਖਾਣਾ, ਸਾਡੀ ਕਿਸੇ ਦੇ ਘਰਾਂ 'ਚ ਆਉਣਾ। ਉਸੇ ਤਰ੍ਹਾਂ ਵਿੱਦਿਆ ਦੇਣ ਲੱਗਿਆ, ਗਿਆਨ ਦੇਣ ਲੱਗਿਆ ਵੀ ਅਸੀਂ ਜਦੋਂ ਇਸ ਧੋਖੇ ਤੱਕ ਆ ਜਾਣਾ ਤਾਂ ਇਹ ਨਹੀਂ ਸਮਝਦੇ ਕਿ ਸਮਾਜ ਤਾਂ ਅਸੀਂ ਉਹ ਸਿਰਜ ਰਹੇ ਹਾਂ। ਬਿਲਕੁਲ ਸਹੀ, ਸਾਡਾ ਹੀ ਸਮਾਜ ਹੈ। ਕੱਲ ਨੂੰ ਸਾਡੇ ਹੀ ਸਿਰਾਂ 'ਚ ਗਲੀਆਂ ਕਰਨੀਆਂ ਇਹਨਾਂ ਨੇ ਜੇ ਨਲਾਇਕ ਸਮਾਜ ਸਿਰਜੋਗੇ। ਸੋ ਇਸ ਲਈ ਸਿਰਫ ਚੰਦ ਸਿੱਕਿਆਂ ਦੇ ਲਾਲਚ, ਪੈਸਿਆਂ ਦੇ ਲਾਲਚ ਅਸੀਂ ਇੰਨੇ ਅੰਨੇ ਹੋਈ ਜਾਂਦੇ ਹਾਂ ਕਿ ਸਾਨੂੰ ਕੁਝ ਵੀ ਸਹੀ ਨਹੀਂ ਦਿਖਦਾ। ਇੱਥੇ ਵੀ ਉਹੀ ਪੈਸਾ ਦੇ ਲਾਲਚ ਦਾ ਵਰਤਾਰਾ ਸੀ ਜਿਹੜਾ ਦੇਸ਼ ਭਗਤ ਯੂਨੀਵਰਸਿਟੀ ਜਾਂ ਲਾਲ ਸਿੰਘ ਕਾਲਜ ਦੇ ਹਵਾਲੇ ਨਾਲ ਸਾਹਮਣੇ ਆਇਆ। ਸੋ ਹੁਣ ਜਵਾਕਾਂ ਨੂੰ ਅਦਾਇਗੀ ਵੀ ਹੋਣੀ ਆ ਜੀ, ਉਹਨਾਂ ਦੇ ਦੂਜੇ ਕਾਲਜਾਂ 'ਚ ਦਾਖਲੇ ਵੀ ਹੋਣੇ ਆ, ਪਰ ਜਿਹੜੀ ਮਾਨਸਿਕ ਪਰੇਸ਼ਾਨੀ 'ਚੋਂ ਬੱਚੇ ਲੰਘੇ ਜਾਂ ਮਾਪੇ ਲੰਘੇ, ਉਹਦਾ ਮੁੱਲ ਨਹੀਂ ਮੁੜਨਾ। ਇਹਦਾ ਅਸਰ ਉਹਨਾਂ ਦੀ ਪੜ੍ਹਾਈ ਤੇ, ਡਿਗਰੀਆਂ ਤੇ ਪੈਣਾ ਹੀ ਪੈਣਾ। ਜੀ।